ਬਹੁਤ ਕਈ ਮੰਤਰੀ ਵੀ ਆਏ, ਉਹਨਾਂ ਸੁਣਾਈ ਕੋਈ ਨਹੀਂ ਕੀਤੀ। ਤੇ ਇੱਥੇ 24 ਘੰਟੇ ਸਮਝ ਲਓ ਜਦੋਂ ਬਾਰਿਸ਼ ਜ਼ਿਆਦਾ ਪੈ ਜਾਂਦੀ ਆ, ਇਹ ਸਭ ਇੱਥੇ ਦਰਿਆ ਦਾ ਹਿਸਾਬ ਹੋ ਜਾਂਦਾ ਜੋ। ਰਹਿ ਨਹੀਂ ਸਕਦੇ, ਕਿਤਨੀ ਇੰਨੀ ਗੰਦੀ ਸਮੈਲ ਆਉਂਦੀ ਹੈ ਨਾ ਕਿ ਕਮਰਿਆਂ 'ਚ ਤੇ ਵੜਨ ਨੂੰ ਜੀ ਨਹੀਂ ਕਰਨ ਡਿਆ। ਜਦੋਂ ਸਾਰਾ ਕੁਝ ਟੁੱਟ ਗਿਆ ਵਾ, ਹਾਲਾਤ ਮਾੜੇ ਹੋ ਗਏ, ਤੇ ਫਿਰ ਰਹਿਣ ਦਾ ਵੀ ਮਨ ਨਹੀਂ ਕਰਦਾ। 5 ਫੁੱਟ 5.5 ਫੁੱਟ ਪਾਣੀ ਸਾਡੇ ਅੰਦਰਾਂ 'ਚ ਸਾਰਿਆਂ 'ਚ, ਤੇ ਅਸੀਂ ਫਿਰ ਮਤਲਬ ਕਿ ਆਪਣੇ ਬੱਚੇ ਮਾਂ ਕੱਢੇ ਇੱਥੋਂ। ਉਜੜੇ ਵਾਲਿਆਂ ਸਾਹਿਬ ਵੀ ਹੁਣ ਅਸੀਂ ਤੰਬੂ 'ਚ ਰਹਿੰਦੇ ਆ, ਤੇ ਘਰ ਵਿੱਚ ਅੰਦਰ ਵੜਨ ਨੂੰ ਜੀ ਨਹੀਂ ਕਰਦਾ, ਸਮਾਨ ਕੱਢਣ ਨੂੰ ਨਹੀਂ ਜੀ ਕਰਨ ਡਿਆ। ਬਹੁਤ ਜ਼ਿਆਦਾ ਦੁਖੀ ਆ। ਵੇਖੋ ਹਾਲਤਾਂ, ਆ ਵੇਖੋ ਡਰਾਮਾ ਲਾ, ਵੇਖੋ ਕੀ ਘਰ ਦੇ ਵਿੱਚ ਕਿਤੇ ਇੱਥੇ ਖਲੋਣ ਨੂੰ ਜੀ ਨਹੀਂ ਕਰਦਾ। ਜਿਹੜੇ ਆਪਾਂ ਇਹ ਵਿੱਚ ਅਸੀਂ ਗੁਜ਼ਾਰਾ ਕਰ ਰਹੇ, ਬੋਹ ਦੇ ਵਿੱਚ ਹੀ ਆਪਣੇ ਕਿੱਥੇ ਜਾਈਏ। ਰਾਵੀ ਦਾ ਹੜ੍ਹ ਟੁੱਟਣ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਬਹੁਤ ਸਾਰੇ ਪਿੰਡਾਂ ਦੇ ਵਿੱਚ ਬਰਬਾਦੀ ਹੋਈ ਹੈ। ਹੱਸਦੇ ਵਸਦੇ ਘਰ ਉਹਨਾਂ ਦਾ ਉਜਾੜਾ ਹੋਇਆ ਹੈ। ਤਾਂ ਇਸੇ ਨੂੰ ਲੈ ਕੇ ਅਜਨਾਲਾ ਹਲਕੇ ਦੇ ਵਿੱਚ ਮੌਜੂਦ ਹਾਂ ਤੇ ਖਾਸ ਤੌਰ ਤੇ ਪਿੰਡ ਮਾਸ਼ੀਕੇ ਹੈ, ਔਰ ਇੱਥੋਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇੱਕ ਘਰ ਹੈ, ਇਸ ਘਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਣੀ ਪੈਣ ਦੇ ਕਾਰਨ ਇਹ ਘਰ ਇੱਕ ਛੱਪੜ ਦਾ ਰੂਪ ਧਾਰਨ ਕਰਨ ਚੁੱਕਾ ਹੈ। ਤੇ ਜਿਹੜਾ ਮਨ ਦੇ ਵਿੱਚ ਤੁਹਾਡੇ ਵੀ ਸਵਾਲ ਪੈਦਾ ਹੁੰਦਾ ਹੋਊਗਾ ਕਿ ਆਖਰ ਇਹ ਜਿਹੜਾ ਪਾਣੀ ਹੈ ਕਿਹੜੇ ਪਾਸੇ ਤੋਂ ਆਇਆ। ਉਹ ਸਾਹਮਣੇ ਦੇਖ ਰਹੇ ਹੋ ਕਿ ਰਾਵੀ ਦਾ ਜਿਹੜਾ ਪਾਣੀ ਸੀ ਉਹ ਇਸ ਪਾਸੇ ਆਇਆ, ਔਰ ਇੱਕ ਤੁਸੀਂ ਬੰਨ੍ਹ ਬਣਿਆ ਹੋਇਆ ਜਿਸ ਨੂੰ ਆਰਜੀ ਬੰਨ੍ਹ ਵੀ ਕਿਹਾ ਜਾ ਸਕਦਾ ਹੈ। ਇਹ ਬੰਨ੍ਹ ਟੁੱਟਣ ਦੇ ਕਾਰਨ ਜਿਹੜਾ ਸੀ ਇਸ ਘਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ। ਤਕਰੀਬਨ 7-7, 8-8 ਫੁੱਟ ਪਾਣੀ ਅੱਜ ਵੀ ਇਸ ਘਰ ਦੇ ਵਿੱਚ ਭਰਿਆ ਹੋਇਆ ਹੈ, ਕਿਉਂਕਿ ਬਹੁਤ ਨਿਵਾਨ ਹੋਣ ਦੇ ਕਾਰਨ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ, ਇਸ ਘਰ ਦੀ ਕੰਧ ਟੁੱਟ ਚੁੱਕੀ ਹੈ, ਘਰ ਦੀ ਬਰਬਾਦੀ ਹੁੰਦੀ ਵੀ ਨਜ਼ਰ ਆ ਰਹੀ ਹੈ, ਪੂਰੇ ਘਰ ਦੇ ਵਿੱਚ ਸੇਮ ਪੈ ਚੁੱਕੀ ਹੈ। ਔਰ ਇਧਰਲੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੱਧ ਤੋਂ ਬੱਤਰ ਜ਼ਿੰਦਗੀ ਜਿਉਣ ਵਾਸਤੇ ਲੋਕ ਮਜਬੂਰ ਹੋਏ ਨੇ। ਔਰ ਹਰ ਘਰ ਦੀ ਇਹ ਕਹਾਣੀ ਹੈ, ਇਕੱਲੇ ਇੱਕ ਘਰ ਦੀ ਨਹੀਂ ਸਗੋਂ ਸਾਰਿਆਂ ਘਰਾਂ ਦੀ ਇਹ ਕਹਾਣੀ ਹੈ ਕਿ ਹਰ ਘਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਸਗੋਂ ਕੁਝ ਘਰ ਤੇ ਅਜਿਹੇ ਨੇ ਜਿਨ੍ਹਾਂ ਦੇ ਘਰ ਦੀ ਇਹ ਕਹਾਣੀ ਹੈ ਕਿ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ, ਜਾਂ ਉਹਨਾਂ ਦਾ ਜਿਹੜਾ ਰਹਿਣ ਬਸੇਰਾ ਉਹ ਰਹਿਣ ਦੇ ਕਾਬਲ ਨਹੀਂ ਰਿਹਾ, ਜਾਂ ਫਿਰ ਉਹ ਇੱਕ ਇੱਟਾਂ ਦੀ ਢੇਰੀ ਬਣ ਚੁੱਕਾ ਹੈ। ਜਿਹੜਾ ਘਰ ਬਹੁਤ ਚਾਵਾਂ ਤੇ ਅਰਮਾਨਾਂ ਦੇ ਨਾਲ ਤਿਆਰ ਕੀਤਾ ਸੀ, ਉਹ ਅੱਜ ਇੱਕ ਇੱਟਾਂ ਦੀ ਢੇਰੀ ਬਣ ਚੁੱਕਾ ਹੈ। ਇਸੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਇਹ ਜਿਹੜੇ तमाम ਸਾਰੇ ਲੋਕ ਤੁਸੀਂ ਕੈਮਰੇ ਦੀ ਨਜ਼ਰ ਤੋਂ ਦੇਖ ਰਹੇ ਹੋ, ਇਹ ਵੀ ਪੀੜਤ ਨੇ, ਇਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੈ। ਮੈਂ ਗਰਾਊਂਡ ਤੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਭੈਣ ਜੀ, ਕੀ ਨਾਮ ਹੈ ਤੁਹਾਡਾ? ਰੀਟਾ। ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਤੁਸੀਂ? ਅਸੀਂ ਮਾਸ਼ੀ ਵਾਲਾ। ਕਿੰਨੇ ਸਮੇਂ ਤੋਂ ਰਹਿ ਰਹੇ ਇੱਥੇ? ਬਹੁਤ ਸਮਾਂ ਹੋ ਗਿਆ। ਤੇ ਇਹ ਜਿਹੜਾ ਪਾਣੀ ਹੈ ਪਹਿਲੀ ਵਾਰੀ ਆਇਆ ਤੁਹਾਡੇ? ਪਹਿਲੀ ਵਾਰੀ ਆਇਆ। ਹਾਂਜੀ, ਪਹਿਲੀ ਵਾਰੀ ਆਇਆ। ਪਹਿਲੀ ਵਾਰੀ ਆਇਆ ਪਾਣੀ। ਕਿੰਨੀ ਉਮਰ ਹੋ ਗਈ ਮਾਤਾ ਜੀ ਤੁਹਾਡੀ? ਹੁਣ 40-45 ਸਾਲ। 40-45 ਸਾਲ ਚ ਪਹਿਲੀ ਵਾਰੀ ਪਾਣੀ ਆਇਆ? ਪਹਿਲੀ ਵਾਰੀ ਆਇਆ ਪਾਣੀ। ਅੱਗੇ ਨਹੀਂ ਆਇਆ ਕਦੀ। ਪਰ ਵਾਪਸ ਚੱਲ ਜਾਂਦਾ ਝੋਨਿਆਂ ਤੋਂ ਆਣ ਕੇ, ਫਸਲ ਬੜੀ ਖਰਾਬ ਹੁੰਦੀ ਹੈ। ਛੱਪੜ ਵੀ ਹੈਗਾ ਵਾ ਤੇ ਬਹੁਤ ਕਈ ਮੰਤਰੀ ਵੀ ਆਏ, ਉਹਨਾਂ ਸੁਣਾਈ ਕੋਈ ਨਹੀਂ ਕੀਤੀ। ਤੇ ਇੱਥੇ 24 ਘੰਟੇ ਸਮਝ ਲਓ ਜਦੋਂ ਬਾਰਿਸ਼ ਜ਼ਿਆਦਾ ਪੈ ਜਾਂਦੀ ਆ, ਇਹ ਸਭ ਇੱਥੇ ਦਰਿਆ ਦਾ ਹਿਸਾਬ ਹੋ ਜਾਂਦਾ ਜੋ। ਕੋਈ ਜਿੰਨੇ ਪੈਸੇ ਪੂਹੇ ਵੀ ਆਏ ਛੱਪੜ ਦੇ ਸਭ ਖਾ ਪੀ ਗਏ ਮੋਤਬਰ ਜਿਹੜੇ ਇੱਥੋਂ ਦੇ ਸੀ, ਤੇ ਕੋਈ ਗੱਲਬਾਤ ਨਹੀਂ ਬਣੀ। ਹੁਣ ਵੇਖੋ ਮੀਂਹ ਫੇਰ ਪੈ ਜਾਣਾ ਵਾ, ਹੜ੍ਹ ਤੇ ਜਿਹੜਾ ਆਇਆ ਹੈ, ਤੇ ਫੇਰ ਇੱਥੇ ਘਰ ਪੂਰੇ ਡੁੱਬ ਜਾਣੇ ਜੋ ਛੱਪੜ ਦੇ ਨਾਲ ਹੀ। ਹਾਂਜੀ, ਤੇ ਜਦੋਂ ਬੰਨ ਵੀ ਜਿਹੜੇ ਆ, ਬੰਨ ਵੀ ਬਾਬਾ ਜੀ ਬਣਾ ਰਹੇ ਆ, ਔਰ ਕੋਈ ਮੰਤਰੀ ਨਾਲ ਤੁਸੀਂ ਤੋਂ ਵੇਖ ਕੇ ਸਾਰੇ ਚੱਲ ਚੁਲ ਜਾਂਦੇ ਜੀ। ਹਾਂਜੀ, ਤੇ ਖਾਸ ਤੌਰ ਤੇ ਜਿਹੜੇ ਤੁਹਾਡੇ ਘਰਾਂ ਦੇ ਹਾਲਾਤ ਹੈ ਉਹ ਕਿਵੇਂ ਦੇ ਆ? ਮੈਂ ਚਾਹੁੰਦਾ ਕਿ ਜਿਵੇਂ ਮੈਂ ਵੀ ਦੇਖੇ ਆ, ਤੇ ਤੁਸੀਂ ਦੱਸੋ ਕਿ ਜਿਹੜੇ ਘਰ ਦੇ ਹਾਲਾਤ ਆ ਰਹਿਣ ਦੇ ਕਾਬਲ ਹੈਗੇ ਆ ਤੁਹਾਡੇ? ਅਜੇ ਤੇ ਨਹੀਂ ਰਹਿ ਸਕਦੇ। ਰਹਿ ਨਹੀਂ ਸਕਦੇ, ਕਿਤਨੀ ਇੰਨੀ ਗੰਦੀ ਸਮੈਲ ਆਉਂਦੀ ਹੈ ਨਾ ਕਿ ਕਮਰਿਆਂ 'ਚ ਤੇ ਵੜਨ ਨੂੰ ਜੀ ਨਹੀਂ ਕਰਨ ਡਿਆ। ਜਦੋਂ ਸਾਰਾ ਕੁਝ ਟੁੱਟ ਗਿਆ ਵਾ, ਹਾਲਾਤ ਮਾੜੇ ਹੋ ਗਏ, ਤੇ ਫਿਰ ਰਹਿਣ ਦਾ ਵੀ ਮਨ ਨਹੀਂ ਕਰਦਾ। ਪਾਣੀ ਵੀ ਭਰ ਚੁੱਕਾ? ਹਾਂਜੀ, ਪਾਣੀ ਬਹੁਤ, ਭਾਂਡੇ ਸਭ ਕੁਝ ਸਾਡਾ ਖਰਾਬ ਹੋ ਗਿਆ। ਰਹਿਣ ਨੂੰ ਤੇ ਇੱਥੇ ਬੱਚੇ ਲੈ ਕੇ ਮਨ ਨਹੀਂ ਕਰਨ ਡਿਆ। ਅਸੀਂ ਆਏ ਇੱਕ ਦਿਨ, ਮੇਰੀ ਬੇਟੀ ਵੀ ਬਿਮਾਰ ਹੋ ਗਈ, ਮੈਂ ਵੀ ਬਿਮਾਰ ਹੋ ਗਈ। ਹੁਣ ਇਹ ਜਿਹੜੇ ਬੱਚੇ ਲੈ ਕੇ ਕਿੱਥੇ ਜਾਓਗੇ ਤੁਸੀਂ? ਅਸੀਂ ਆਪਣੇ ਪੇਕੇ ਚੱਲ ਜਾਂਦੇ ਆ ਇਹ ਵੇਲੇ, ਤੇ ਦਿਨ ਨੂੰ ਆ ਜਾਂਦੇ ਆ। ਹਾਂਜੀ। ਤੇ ਭੈਣ ਜੀ, ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ, ਮੇਰਾ ਪਿਛਲੇ ਪਾਸੇ ਘਰ ਇਹਨਾਂ ਦੇ। ਤੁਹਾਡੇ ਪਰਿਵਾਰ ਚ ਕੌਣ ਕੌਣ? ਮੇਰੀਆਂ 5 ਬੇਟੀਆਂ ਤੇ ਮੇਰਾ ਪਤੀ ਤੇ ਮੈਂ। ਤੁਹਾਡੇ ਘਰ 'ਚ ਜਿਹੜਾ ਇਸ ਵੇਲੇ ਪਾਣੀ ਕਿੰਨਾ ਕੁ ਭਰ ਗਿਆ? ਹੁਣ ਤਾਂ ਪਾਣੀ ਲੱਥਿਆ ਵਾ, ਤੇ ਇਹ ਗਲੀ ਵਿੱਚ ਪਾਣੀ ਆ, ਤੇ ਉੱਦਾਂ 5 ਫੁੱਟ 5.5 ਫੁੱਟ ਪਾਣੀ ਸਾਡੇ ਅੰਦਰਾਂ 'ਚ ਸਾਰਿਆਂ 'ਚ। ਤੇ ਅਸੀਂ ਫਿਰ ਮਤਲਬ ਕਿ ਆਪਣੇ ਬੱਚੇ ਮਾਂ ਕੱਢੇ ਇੱਥੋਂ, ਤੇ ਆਪਾਂ ਕਿਸੇ ਦੇ ਘਰ ਉੱਚੇ ਥਾਂ ਤੇ ਚਲ ਗਏ ਹਾਂ।
ਤੇ ਸਾਡੀ ਕਿਸੇ ਨੇ ਦੇਖਭਾਲ ਨਹੀਂ ਕੀਤੀ ਆਣ ਕੇ। ਤੁਹਾਨੂੰ ਕੋਈ ਆਈਡੀਆ ਨਹੀਂ ਸੀ ਕਿ ਸਾਡੇ ਘਰ 'ਚ ਇੱਕੋਦਮ ਪਾਣੀ ਆ ਜਾਵੇ? ਨਹੀਂ, ਸਾਨੂੰ ਕੋਈ ਆਈਡੀਆ ਨਹੀਂ ਇਹੋ ਜਗ੍ਹਾ ਸੀ ਆਨੇ ਵੀ ਪਹਿਲਾਂ ਵੀ ਪਿੱਛੇ ਪਾਣੀ ਜਾਂਦਾ, ਹੁਣ ਪਿੱਛੇ ਚੱਲ ਜਾਣਾ ਵਾ। ਉਦੋਂ ਪਤਾ ਲੱਗਾ ਜਦੋਂ ਪਾਣੀ ਮਤਲਬ ਟੁੱਟ ਕੇ ਤੇ ਸਾਡੇ ਘਰਾਂ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ, ਫਿਰ ਸਾਨੂੰ ਪਤਾ ਲੱਗਿਆ ਵੀ ਪਾਣੀ ਸਾਡੇ ਘਰਾਂ ਨੂੰ ਹੁਣ ਸ਼ੁਰੂ ਹੋ ਗਿਆ ਵਾ, ਤੇ ਅਸੀਂ ਫਿਰ ਉਸੇ ਵਕਤ ਭੱਜਣ ਦੀ ਕੀਤੀ, ਇੱਥੋਂ ਨਿਕਲਣ ਦੀ ਕੀਤੀ, ਤੇ ਪਾਣੀ ਜਿਹੜਾ ਸਾਡੇ ਘਰਾਂ ਵੱਲ ਨੂੰ ਤੁਰਿਆ ਆਉਂਦਾ ਇੱਕਦਮ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਘਰ ਦੇ ਵਿੱਚ 5-5 6-6 ਫੁੱਟ ਪਾਣੀ ਭਰ ਗਿਆ, ਤਾਂ ਇਸੇ ਨੂੰ ਲੈ ਕੇ ਕੋਈ ਸਮਾਨ ਵੀ ਖਰਾਬ ਹੋਇਆ ਜਾਂ ਫਿਰ ਸਾਂਭ ਲਿਆ ਸੀ ਸਮਾਨ ਤੁਸੀਂ? ਸਮਾਨ ਕੋ ਸਾਂਭਿਆ ਸੀ, ਕੋ ਖਰਾਬ ਹੋ ਗਿਆ ਵੀਰੇ। ਹਾਂਜੀ, ਲੰਬਾਰੀ ਸਾਡੇ ਅੰਦਰੇ ਅਜੇ ਪਈ, ਉਹਦੇ ਵਿੱਚ ਸਮਾਨ ਵਾ, ਕੱਪੜੇ ਸਾਡੇ ਮੇਰੀਆਂ ਬੇਟੀਆਂ ਦੇ ਪਾਉਣ ਵਾਲੇ ਆ, ਮੇਰੇ ਪਤੀ ਦੇ, ਮੇਰੇ ਵੀ, ਪਰ ਅਸੀਂ ਅੰਦਰ ਵੜ ਕੇ ਕੱਢਣ ਦੇ ਕਿਉਂਕਿ ਅੰਦਰਾਂ ਨੂੰ ਇਹ ਵੀ ਸੱਪ ਨਾ ਕਿਤੇ ਹੋਣ, ਕਿਉਂਕਿ ਪਾਣੀ ਦੇ ਨਾਲ ਰੁੜ ਕੇ ਸੱਪ ਵੀ ਅੰਦਰ ਜਾ ਸਕਦੇ ਸੀਗੇ, ਤੇ ਅਸੀਂ ਇਸ ਕਰਕੇ ਨਾਲੇ ਪਿੱਛੇ ਛੱਪੜ ਵਾ ਸਾਡੇ, ਉਹ ਛੱਪੜ ਦਾ ਪਾਣੀ ਜਿਹੜਾ ਉਹ ਸਾਡੇ ਘਰਾਂ ਵਿੱਚ ਸਾਰਾ ਆਉਂਦਾ ਵਾ, ਤੇ ਇਹਦੇ ਕਰਕੇ ਸਾਨੂੰ ਬਹੁਤ ਮੁਸ਼ਕਲ ਹੁੰਦੀ ਆ। ਮੀਂਹ ਦਾ ਜਦੋਂ ਮੀਂਹ ਪੈਂਦਾ ਵਾ ਨਾ, ਸਾਡੇ ਘਰ ਵਾਲੇ ਸੱਪ ਪਾਣੀ ਆਉਣਾ ਹੀ ਆਉਣਾ ਹੁੰਦਾ ਵਾ। ਸਾਡੇ 2-3 ਘਰ ਜਿਹੜੇ ਨਾ ਪਾਣੀ ਨਾਲ ਭਰ ਜਾਣੇ ਹੁੰਦੇ ਨੇ, ਫਿਰ ਸਾਨੂੰ ਬੜੀ ਦਿੱਕਤ ਹੁੰਦੀ ਆ ਵੀ ਮਤਲਬ ਕਿਸੇ ਦੇ ਘਰ ਰਹਿਣਾ ਬੜੇ ਮੁਸ਼ਕਲ ਹੁੰਦਾ, ਤੁਹਾਨੂੰ ਪਤਾ ਹੀ ਆ। ਜਿਹੜਾ ਛੱਪੜ ਆ ਉਹ ਹੁਣ ਹੀ ਬਣਾਇਆ ਗਿਆ ਜਾਂ ਇਸ ਤੋਂ ਪਹਿਲਾਂ ਦਾ ਬਣਿਆ ਹੋਇਆ ਸੀ? ਨਹੀਂ, ਪਹਿਲਾਂ ਤਾਂ ਬਣਿਆ ਹੋਇਆ ਸੀਗਾ, ਕੋਈ ਰਿਪੇਅਰ ਨਹੀਂ ਕਰਾਉਣ ਡਿਆ ਜੀ ਹੈਗਾ ਉੱਤੇ। ਇਹ ਪਾਣੀ ਮਾਰਦਾ ਇਹ ਮਤਲਬ ਕਿ ਮੀਂਹ ਜਦੋਂ ਆਉਣਾ ਨਾ, ਉਦੋਂ ਘਰ ਪਾਣੀ ਨਾਲ ਭਰ ਜਾਣੇ ਆ, ਤੇ ਫਿਰ ਆਪਾਂ ਜੇ ਕਿਤੇ ਜਾਣਾ ਵੀ ਹੈ ਚੋਰੀ ਛੱਪੀ ਨੱਕਾ ਵੱਢਣਾ, ਫਿਰ ਸਾਨੂੰ ਇਹ ਲੋਕਾਂ ਨੇ ਡਰਾਵੇ ਦੇਣੇ ਆ ਕਿ ਤੁਹਾਡੇ ਤੇ ਦਰਖਾਸ਼ਾਂ ਦੇ ਦਾਂਗੇ, ਤੁਹਾਨੂੰ ਅਸੀਂ ਉਹ ਕਰ ਦਾਂਗੇ, ਜੇ ਕਰ ਦਾਂਗੇ, ਪਰ ਕੀ ਕਰੀਏ, ਫਿਰ ਅਸੀਂ ਲੋਕਾਂ ਦੇ ਘਰਾਂ 'ਚ ਰਹਿਣ ਬਸੇਰਾ ਕਰ ਲੈਂਦੇ ਜਾ ਕੇ, ਫਿਰ ਇਦਾਂ 2-2 3-3 ਮਹੀਨੇ ਕੱਢ ਆਉਂਦੇ ਆ, ਫਿਰ ਆਪਣੇ ਘਰ ਸਾਫ਼ ਸਫਾਈ ਮਾੜੀ ਮੋਟੀ ਕਰਦੇ ਆਣ ਕੇ, ਤੇ ਫਿਰ ਰਹਿੰਦੇ ਆ, ਫਿਰ ਮੀਂਹ ਆ ਜਾਂਦਾ, ਫਿਰ ਉੱਠ ਜਾਂਦੇ ਇੱਥੋਂ। ਇੱਕ ਤੇ ਹਾਲਾਤ ਉਦੋਂ ਪੈਦਾ ਹੋ ਜਾਂਦੇ ਆ ਕਿਉਂਕਿ ਤੁਸੀਂ ਬਾਰਡਰ ਦੇ ਕੰਢੇ ਹੋ, ਜਦੋਂ ਭਾਰਤ ਤੇ ਪਾਕ ਦਾ ਆਪਸੀ ਤਕਰਾਰ ਹੁੰਦਾ ਹੈ, ਜੋ ਜੰਗ ਵਰਗੇ ਹਾਲਾਤ ਪੈਦਾ ਹੋ ਜਾਂਦੇ, ਤਾਂ ਉਦੋਂ ਇੱਕ ਸਹਿਮ ਪੈਦਾ ਹੋ ਜਾਂਦਾ ਮਨ 'ਚ, ਪਰ ਇੱਕ ਸਹਿਮ ਪਾਣੀ ਕਰਕੇ ਹੋ ਜਾਂਦਾ। ਲੱਗਦਾ ਨਹੀਂ ਕਿ ਉਜਾੜੇ ਵਾਲੀ ਗੱਲ ਆ? ਉਜੜੇ ਵਾਲਿਆਂ ਸਾਹਿਬ ਵੀ ਹੁਣ ਅਸੀਂ ਤੰਬੂ 'ਚ ਰਹਿੰਦੇ ਆ, ਤੇ ਘਰ ਵਿੱਚ ਅੰਦਰ ਵੜਨ ਨੂੰ ਜੀ ਨਹੀਂ ਕਰਦਾ, ਸਮਾਨ ਕੱਢਣ ਨੂੰ ਨਹੀਂ ਜੀ ਕਰਨ ਡਿਆ, ਵੀ ਜੋ ਵੀ ਹੋ ਗਿਆ ਉਹ ਤਾਂ ਮਨਜ਼ੂਰ ਹੈ ਹੀ ਹੈ ਹੁਣ, ਪਰ ਕੋਈ ਹੈਲਪ ਨਹੀਂ ਕਰਨ ਆਉਂਦਾ, ਨਾ ਕੋਈ ਇੱਥੇ ਦਾ ਮੋਤਬਰ ਆਉਂਦਾ ਵਾ, ਨਾ ਕੋਈ ਉਹਦਾ ਮਤਲਬ ਮੰਤਰੀ ਕੁਛ ਕੋਈ ਸਰਕਾਰ ਨੇ ਸੁਣੀ ਨਹੀਂ ਤੁਹਾਡੀ ਕਿਸੇ ਤਰ੍ਹਾਂ? ਨਹੀਂ ਸੁਣੀ, ਸਾਡੀ ਕੋਈ ਗੱਲ ਨਹੀਂ ਇਹਨਾਂ ਨੇ ਸੁਣੀ। ਉਮੀਦ ਕਿਹਦੇ ਕੋਲੋਂ ਆ ਹੁਣ ਤੁਹਾਨੂੰ, ਕਿਉਂਕਿ ਕੋਈ ਨਾ ਕੋਈ ਇਦਾਂ ਦੀ ਕੋਈ ਧਿਰ ਹੁੰਦੀ ਆ ਜਿਹਦੇ ਕੋਲੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀ ਬਾਂਹ ਫੜਨਗੇ, ਸਾਡੀ ਬਾਂਹ ਫੜ ਕੇ ਜਿਹੜੇ ਸਾਡੇ ਘਰ ਆ ਉਹ ਬਰਬਾਦ ਹੋ ਗਏ, ਸਾਡੀਆਂ ਘਰਾਂ ਦੀਆਂ ਕੰਧਾਂ ਤਿਆਰ ਹੋਣਗੀਆਂ, ਛੱਤਾਂ ਹੋਣਗੀਆਂ। ਸਾਨੂੰ ਉਮੀਦ ਨਹੀਂ ਹੈਗੀ ਕਿ ਕੋਈ ਨਹੀਂ, ਸਾਡੀ ਉਮੀਦ ਰੱਬ ਤੇ ਹੀ ਆ ਬਸ, ਕਿ ਰੱਬ ਹੀ ਸਾਡੀ ਸੁਣੇ ਤੇ ਸੁਣੇ। ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿੰਨੀ ਵੀ ਕੋਈ ਸਾਡੀ ਹੈਲਪ ਕਰ ਸਕਦਾ ਉਨੀ ਸਾਡੀ ਹੈਲਪ ਕਰੇ, ਕਿਉਂਕਿ ਸਾਡੀ ਜਿਹੜੀ ਘਰਾਂ ਦੀ ਸਾਰੀ ਚੱਲ ਬਹੁਤੀ ਨਹੀਂ ਥੋੜੀ ਤੇ ਕੋਈ ਕਰਾ ਹੀ ਸਕਦਾ ਹੈ ਨਾ, ਹੋਰ ਜ਼ਿਆਦਾ ਨਹੀਂ ਅਸੀਂ ਕਹਿੰਦੇ ਕਿਸੇ ਨੂੰ ਕੁਛ ਵੀ। ਔਖਾ ਆਪਣੇ ਬੱਚਿਆਂ ਨੂੰ ਕਿਤੇ ਲੈ ਕੇ ਜਾਣਾ, ਬੱਚੇ ਅਸੀਂ ਤੇ ਮਤਲਬ ਜਵਾਨਾਂ ਮੇਰੀਆਂ ਬੇਟੀਆਂ ਨੂੰ ਬਹੁਤ ਔਖਾ ਹੁੰਦਾ ਵਾ ਕਿਤੇ ਲੈ ਕੇ ਜਾਣਾ, ਕਿਸੇ ਦੇ ਘਰ ਬੇਟੀਆਂ ਸਵਾਲਣਾ ਬੜਾ ਔਖਾ ਵਾ, ਪਰ ਕੀ ਕਰ ਸਕਦੇ, ਮਜਬੂਰੀ ਹੈ ਸਾਡੀ, ਜਿਹੜਾ ਆਪਾਂ ਕਿਸੇ ਦੇ ਘਰ ਜਾ ਕੇ ਰਹਿਣਾ ਹੁੰਦਾ ਬਹੁਤ ਜ਼ਿਆਦਾ ਔਖਾ ਹੁੰਦਾ ਵਾ। ਤੇ ਮਤਲਬ ਕਿਸੇ ਕੋ ਗੱਲ ਵੀ ਕੋਈ ਸਾਨੂੰ ਕੋਈ ਸਾਹਮਣੇ ਤਾਂ ਨਹੀਂ ਕਹਿੰਦਾ, ਦਿਲ 'ਚ ਤਾਂ ਕਹਿੰਦਾ ਹੋਊਗਾ ਸਾਡੇ ਘਰੇ ਬੈਠੇ ਨਹੀਂ ਆਣ ਕੇ, ਜਿਵੇਂ ਕਿੱਦਾਂ ਵਾ ਕਿੱਦਾਂ ਨਹੀਂ, ਪਰ ਮੁਸ਼ਕਲ ਤੇ ਹੁੰਦਾ, ਪਰ ਕੀ ਕਰ ਸਕਦੇ ਹੁਣ ਅਸੀਂ। ਜਦੋਂ ਇਦਾਂ ਦੇ ਹਾਲਾਤ ਬਣ ਗਏ, ਕਿਸੇ ਰਿਸ਼ਤੇਦਾਰ ਨੇ ਤੇ ਬਾਂਹ ਫੜੀ ਹੋਣੀ ਕਿ ਸਾਡੇ ਕੋਲੇ ਆ ਜਾਓ? ਰਿਸ਼ਤੇਦਾਰ ਤੇ ਬਹੁਤ ਆਂਦੇ ਸੀਗੇ ਵੀ ਸਾਡੇ ਕੋਲ, ਤੇ ਪਰ ਪਾਣੀ ਬਹੁਤ ਜ਼ਿਆਦਾ ਚਾਰਜ ਫੇਰੇ, ਅਸੀਂ ਇੱਕ ਨਿੱਘਾ ਰਿਸ਼ਤੇਦਾਰ ਨੂੰ ਕਿ ਵੀ ਤੁਸੀਂ ਸਾਡੇ ਕੋਲ ਕਿ ਤੁਹਾਨੂੰ ਕੁਛ ਹੋ ਜਾਏਗਾ, ਤੇ ਕਹਿਣਾ ਵੀ ਉੱਥੇ ਗਏ ਸੀ ਤੇ ਉਹਨਾਂ ਨੂੰ ਕੁਛ ਹੋ ਗਿਆ ਵਾ, ਤੁਸੀਂ ਇੰਦਾ ਕਰੋ ਵੀ ਸਾਡੇ ਕੋਲ ਨਾ ਆਵੋ। ਫਿਰ ਵੈਸੇ ਬਾਅਦ 'ਚ ਆਏ, 2-4 ਦਿਨ ਹਟ ਕੇ ਬਾਅਦ 'ਚ ਆਏ ਮੇਰੇ ਬ੍ਰਦਰ, ਤੇ ਮੇਰੇ ਬ੍ਰਦਰ ਦਾ ਬੇਟਾ ਸੀਗਾ, ਆਏ ਸਾਡੇ ਕੋਲ, ਫਿਰ ਸਾਨੂੰ ਖਰਚਾ ਪਾਣੀ ਵੈਸੇ ਦੇ ਕੇ ਗਏ ਹੀ ਸੀਗੇ। ਹੁਣ ਵੀ ਉਹ ਆਂਦੇ ਵੀ ਤੁਸੀਂ ਆ ਸਕਦੇ ਸਾਡੇ ਕੋਲ ਅਜੇ, ਪਰ ਨਹੀਂ, ਆਪਣਾ ਘਰ ਛੱਡ ਕੇ ਜੀ ਨਹੀਂ ਕਰਦਾ, ਪਿੰਡ ਛੱਡ ਕੇ ਜਾਣ ਨੂੰ ਕਿਤੇ ਵੀ ਸਾਡਾ, ਵੀ ਅਸੀਂ ਆਪਣਾ ਪਿੰਡ ਛੱਡ ਕੇ ਕਿਵੇਂ ਜਾਈਏ ਇੱਥੋਂ। ਜੇ ਸਾਨੂੰ ਮਾਂ ਪਿਓ ਨੇ ਵਿਆਹ ਦਿੱਤਾ ਵਾ ਤੇ ਹੁਣ ਆਪਾਂ ਇੱਥੇ ਹੀ ਰਵਾਂਗੇ, ਆਪਾਂ ਕਿਤੇ ਵੀ ਨਹੀਂ ਜਾਵਾਂਗੇ ਇੱਥੋਂ। ਸਾਨੂੰ ਆਂਦੇ ਜਗ੍ਹਾ ਬਾਹਰ ਲੈ ਲਓ, ਮੈਂ ਕਿਹਾ ਨਹੀਂ, ਜਿੱਥੇ ਅਸੀਂ ਆਏ ਆਪਾਂ ਉੱਥੇ ਹੀ ਰਹਿਣਾ, ਜਗ੍ਹਾ ਆਪਾਂ ਕਿਤੇ ਨਹੀਂ ਲੈ ਸਕਦੇ ਬਾਹਰ ਜਾ ਕੇ, ਕਿਉਂਕਿ ਸਾਡੇ ਕੋਈ ਇੰਨੀ ਪਾਵਰ ਵੀ ਨਹੀਂ ਹੈਗੀ ਜਿਹੜੀ ਜਗ੍ਹਾ ਲੈ ਸਕੀਏ, ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾਈਏ ਕਿ ਜਾਂ ਮਤਲਬ ਆਪਾਂ ਇਦਾਂ ਕਰੀਏ ਵੀ ਜਗ੍ਹਾ ਲਈਏ ਕਿਤੇ ਜਾ ਕੇ, ਬੇਟੀਆਂ ਦੀ ਪੜ੍ਹਾਈ ਵੀ ਕਰਾਉਣੀ ਆ, ਘਰ ਦੇ ਖਰਚੇ ਵੀ ਆ, ਤੇ ਆਦਮੀ ਮੇਰਾ ਇਕੱਲਾ ਹੀ ਕਮਾਉਂਦਾ, ਤੇ ਫਿਰ ਇਸ ਕਰਕੇ ਸਾਨੂੰ ਬਹੁਤ ਮੁਸ਼ਕਿਲ ਹੁੰਦੀ ਹੈ ਵੀ ਮਜ਼ਦੂਰੀ ਕਰਦੇ ਨੇ ਉਹ ਵੀ? ਹਾਂਜੀ, ਮਜ਼ਦੂਰੀ ਕਰਦੇ ਨੇ ਵੀ, ਤੇ ਸਾਨੂੰ ਫਿਰ ਮੁਸ਼ਕਿਲ ਆ ਨਾ ਕਿਤੇ ਜਗ੍ਹਾ ਲੈਣੀ ਬਾਹਰ ਜਾ ਕੇ, ਤਾਂ ਅਸੀਂ ਆਖਿਆ ਵੀ ਆਪਾਂ ਘਰ ਇੱਥੇ ਹੀ ਬਣਾਵਾਂਗੇ, ਜੇ ਬਣਾਵਾਂਗੇ ਤੇ ਆਪਾਂ ਹੋਰ ਕਿਤੇ ਨਹੀਂ ਜਾ ਸਕਦੇ ਹੈਗੇ ਇੱਥੋਂ। ਅਸੀਂ ਇਹੀ ਚਾਹੁੰਦੇ ਆ ਵੀ ਜਿੰਨੇ ਵੀ ਭੈਣ ਭਾਈ ਆ ਸਾਰੀ ਸਾਡੀ ਹੈਲਪ ਥੋੜੀ ਕਰਨ, ਤੇ ਸਾਡਾ ਜਿਹੜੇ ਘਰਾਂ ਦੀ ਸਾਰੀ ਕਰਾ ਸਕਣ ਵਾਲੇ। ਹਾਂਜੀ, ਬਿਲਕੁਲ, ਇਹ ਪੰਜਾਬ ਦੇ ਉਹ ਸਰਹੱਦੀ ਲੋਕ ਨੇ ਜਿਨ੍ਹਾਂ ਨੂੰ ਭਾਰਤ ਤੇ ਪਾਕ ਦੇ ਆਪਸੀ ਤਕਰਾਰ ਦੇ ਦਰਮਿਆਨ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਪਰ ਹਾਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਪਰ ਇੱਕ ਨਵੀਂ ਮੁਸੀਬਤ ਹੜ੍ਹ ਦੇ ਪਾਣੀਆਂ ਦੀ ਆਈ ਹੈ। ਰਾਵੀ ਦੇ ਵਿੱਚ ਪਾਣੀ ਦਾ ਜਿਹੜਾ
ਵੱਧ ਪਸਾਰਾ ਹੋਣ ਦੇ ਕਾਰਨ, ਪਾਣੀ ਦਾ ਵੱਧ ਉਭਾਰ ਹੋਣ ਦੇ ਕਾਰਨ ਇਹਨਾਂ ਲੋਕਾਂ ਨੂੰ ਵੱਡੀ ਚਿੰਤਾ ਦਾ, ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਏ। ਤੇ ਇੱਕ ਵਾਰ ਮੈਂ ਫਿਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਇਹ ਜਿਹੜਾ ਹੜ੍ਹ ਦਾ ਪਾਣੀ ਇੱਕ ਜਗ੍ਹਾ ਦੇ ਉੱਪਰ ਆ ਕੇ ਇਕੱਠਾ ਹੋ ਗਿਆ, ਤਾਂ ਇਸ ਪਾਣੀ ਦੇ ਨਾਲ, ਇਕੱਠੇ ਹੋਏ ਪਾਣੀ ਦੇ ਨਾਲ ਬਹੁਤ ਸਾਰੀਆਂ ਉਹਨਾਂ ਸਮੱਸਿਆਵਾਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਊਗਾ। ਤੇ ਖਾਸ ਤੌਰ ਤੇ ਅਗਲੇ ਪਾਸੇ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਕਿ ਇੱਥੇ ਹਾਲਾਤ ਕਿਵੇਂ ਦੇ ਨੇ। ਇੱਥੇ ਦੂਜੇ ਜਿਹੜੇ ਘਰ ਨੇ ਜਾਂ ਜਿਹੜੇ ਦੂਜੇ ਘਰਾਂ ਦੇ ਪਰਿਵਾਰਾਂ ਦੇ ਹਾਲਾਤ ਨੇ, ਆਰਥਿਕ ਤੌਰ ਤੇ ਪਹਿਲਾਂ ਹੀ ਬਹੁਤ ਸਾਰੀਆਂ ਚੁਣੌਤੀਆਂ ਨੇ। ਇਸੇ ਨੂੰ ਲੈ ਕੇ ਉੱਥੋਂ ਦੇ ਹਾਲਾਤ ਕੀ ਨੇ, ਕਿਵੇਂ ਜਿਹੜੀ ਜ਼ਿੰਦਗੀ ਦਾ ਗੁਜ਼ਰਾਨ ਹੋ ਰਿਹਾ ਹੈ, ਤਾਂ ਇਹ ਵੀ तमाम ਸਾਰੇ ਆਮ ਕਰਕੇ ਦੇਸ਼ ਵਿਦੇਸ਼ ਦੇ ਸੰਗਤਾਂ ਦੇ ਸਵਾਲ ਹੁੰਦੇ ਨੇ ਕਿ ਉਹਨਾਂ ਲੋਕਾਂ ਦੇ ਵੀ ਗਰਾਊਂਡ ਦੇ ਹਾਲਾਤ ਜ਼ਰੂਰ ਸਾਂਝੇ ਕੀਤੇ ਜਾਣੇ ਚਾਹੀਦੇ ਆ। ਇਹ ਵੀ ਇੱਕ ਘਰ ਦੇ ਪਰਿਵਾਰ ਦੀ ਤਸਵੀਰ ਹੈ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪਾਉਣ ਵਾਲੇ ਕੱਪੜੇ ਨੇ ਉਹ ਵੀ ਹੜ੍ਹ ਦੇ ਪਾਣੀ ਦੇ ਕਰਕੇ ਭਿੱਜ ਚੁੱਕੇ ਨੇ, ਗਲ ਚੁੱਕੇ ਨੇ, ਇਹਨਾਂ ਦੇ ਵਿੱਚੋਂ ਬਦਬੂ ਆ ਰਹੀ ਹੈ। ਔਰ ਖਾਸ ਤੌਰ ਤੇ ਕੁਝ ਖਾਣ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦਾਲ ਜਾਂ ਚਣੇ ਕਿਹਾ ਜਾ ਸਕਦਾ ਹੈ, ਤਾਂ ਇਹ ਵੀ ਪਾਣੀ ਦਾ ਕਰਕੇ ਬਰਬਾਦ ਹੋ ਚੁੱਕੇ ਨੇ। ਤਾਂ ਦੂਜੇ ਪਾਸੇ ਜਿਹੜੀ ਡਰਮ ਦੇ ਵਿੱਚ ਕਣਕ ਹੈ ਉਹ ਵੀ ਬਰਬਾਦ ਹੋ ਚੁੱਕੀ ਹੈ। ਬਹੁਤ ਸਾਰੇ ਇਹ ਵੀ ਸਵਾਲ ਹੁੰਦੇ ਨੇ ਜਾਂ ਇਹ ਵੀ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਧਰਵਾਸ ਹੁੰਦਾ ਹੈ ਕਿ ਜੇ ਹੋਰ ਨਹੀਂ ਘਰ ਦੇ ਵਿੱਚ ਤੇ ਕਣਕ ਆਟਾ ਹੈ ਤਾਂ ਉਸ ਨੂੰ ਪਕਾ ਕੇ ਕੋਈ ਅਚਾਰ ਦੇ ਨਾਲ ਵੀ ਰੋਟੀ ਖਾ ਕੇ ਟਾਈਮ ਟਪਾ ਲਿਆ ਜਾਵੇਗਾ। ਪਰ ਜਦੋਂ ਕੋਈ ਇਦਾਂ ਦੀ ਕਣਕ ਦਾਲ ਘਰ ਦੇ ਵਿੱਚ ਜਿਹੜੀ ਔਖੇ ਸੌਖੇ ਵੇਲੇ ਕੰਮ ਆਉਣ ਵਾਲੀ ਕੋਈ ਚੀਜ਼ ਹੈ, ਜਦੋਂ ਉਹੀ ਬਰਬਾਦ ਹੋ ਜਾਵੇਗੀ ਤੇ ਫਿਰ ਆਮ ਲੋਕਾਂ ਦਾ ਗੁਜ਼ਰਾਨ ਕਿਸ ਤਰੀਕੇ ਦੇ ਨਾਲ ਹੋਵੇਗਾ। ਪਰਿਵਾਰ ਦੇ ਵੀ ਕੁਝ ਮਾਤਾਵਾਂ ਨੇ ਸਾਡੇ ਨਾਲ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਹਾਲਾਤ ਕੀ ਜਾਪਦੇ ਆ? ਹਾਲਾਤ ਬਹੁਤ ਇਹਨਾਂ ਦੇ ਮਾੜੇ। ਮੈਂ ਇਹਨਾਂ ਦੀ ਬੇਟੀ, ਇਹਨਾਂ ਦੀ ਸਫਾਈਆਂ ਕੱਪੜੇ ਕੱਢਣ ਆਈ ਹੋਈ ਇਹਨਾਂ ਦੇ। ਮੈਂ ਟਾੜੀ ਬਾਰਡਰ ਤੋਂ ਆਈ ਹੋਈ ਹਾਂ। ਮੈਂ ਇਹਨਾਂ ਦੇ ਨਾਲ ਕਰਨ ਆਈ ਸੀ। ਬੱਚਿਆਂ ਦੇ ਕੋਈ ਕੱਪੜੇ ਨਹੀਂ ਬਚੇ, ਕੁਝ ਖਾਣ ਨੂੰ ਬੱਚਿਆਂ ਨਹੀਂ ਹੈਗਾ, ਕੋਈ ਬੱਚਿਆਂ ਦੇ ਕੱਪੜਾ ਕੁਝ ਨਹੀਂ ਹੈਗਾ। ਇਹਨਾਂ ਮੰਮੀ ਦਾ ਕਮਰਾ ਸੀ ਉਹ ਵੀ ਟੱਟ ਗਿਆ ਵਾ, ਕੋਈ ਇਹਨਾਂ ਮੰਮੀ ਦਾ ਸਮਾਨ ਕੁਝ ਵੀ ਨਹੀਂ ਰਿਹਾ। ਮੰਮੀ ਵੀਰੇ ਦੇ ਘਰੇ ਰਹਿੰਦੀ, ਵੀਰਾ ਨਸ਼ੇ ਪੱਤੇ ਕਰਦਾ ਵਾ, ਇਸ ਕਰਕੇ ਮਾੜੀ ਹਾਲਤ ਇਹਨਾਂ ਦੀ ਬਹੁਤ ਮਾੜੀ ਹੈ। ਮਾਤਾ ਜੀ, ਤੁਸੀਂ ਆਪਦੀ ਜ਼ਿੰਦਗੀ 'ਚ ਪਹਿਲਾਂ ਵੀ ਕਦੇ ਇਦਾਂ ਦੇ ਹਾਲਾਤ ਵੇਖੇ ਜਾਂ ਆ ਪਹਿਲੀ ਵਾਰੀ ਹੋਇਆ? 88 ਦਾ ਹੜ੍ਹ ਵੇਖਿਆ ਪਹਿਲਾਂ। 88 ਦੇ ਹੜ੍ਹ ਨੂੰ ਇਹ ਬਹੁਤੀ ਆਫਤ ਇਹ ਆਈ ਹੈ। 88 ਦੇ ਹੜ੍ਹ ਵੇਲੇ ਇੰਨੀ ਜ਼ਿਆਦਾ ਆਫਤ ਨਹੀਂ ਸੀ ਆਈ? ਨਾ, ਉਹ ਇਹ ਹੱਦਾਂ ਹੀ ਟੱਪ ਗਿਆ 88 ਦੇ ਹੜ੍ਹ ਤੋਂ ਵੱਧ। ਇਹ ਹੜ੍ਹ ਜਿਹੜਾ ਵਾ 88 ਦਾ ਹੜ੍ਹ ਦੇਖਿਆ ਵਾ। 88 ਦੇ ਹੜ੍ਹ 'ਚ ਮੇਰੇ 2 ਬੱਚੇ ਸੀ ਉਸ ਵਕਤ, ਤੇ ਇਹ ਨਾਲੋਂ ਵੀ ਹੱਦਾਂ ਹੀ ਟੱਪ ਗਿਆ ਵਾ। ਇਹ ਜਿਹੜਾ ਸਾਡਾ ਬੰਨ੍ਹ ਉੱਤੋਂ ਨਹੀਂ ਪਾਣੀ ਟੱਪ ਗਿਆ ਵਾ, ਆ ਪਿੱਛੋਂ ਬੰਨ੍ਹ ਟੁੱਟ ਗਿਆ ਵਾ। ਕੋਠਿਆਂ ਦੇ ਮਗਰੋਂ ਆ ਕੇ ਆ ਕਮਰਾ ਰੋੜ ਕੇ ਲੈ ਗਿਆ। ਵੇਖ ਲਓ ਗਾਡਰ ਰੋੜਿਆ, ਪਰਲੇ ਬੰਨੇ ਗਾਡਰ ਗਏ। ਆ ਦਰਖਤ ਪਤਾ ਨਹੀਂ ਇਹ ਕਿੱਥੋਂ ਆਇਆ ਰੋੜ ਕੇ, ਪਤਾ ਨਹੀਂ ਕਿੱਥੋਂ ਆਇਆ, ਇੱਥੇ ਆ ਕੇ ਅੜ ਗਿਆ ਵਾ। ਤੇ ਬੜਾ ਨੁਕਸਾਨ ਹੋਇਆ। ਵੇਖੋ ਮੇਰੀ ਛੱਤ ਟੁੱਟੀ, ਸਾਰਾ ਕਮਰਾ ਟੁੱਟਾ, ਸਾਰਾ ਕਮਰਾ ਮੇਰਾ ਟੁੱਟਾ ਪਿਆ, ਦੇਖ ਸਕਦੇ ਜੇ। ਬਾਕੀ ਹੋਰ ਵੇਖੋ ਬੜਾ ਜ਼ਿਆਦਾ ਦੁੱਖ ਆਉਂਦਾ ਵੀ ਗਰੀਬਾਂ ਘਰਾਂ 'ਚ ਬਣਦਾ ਨਹੀਂ। ਮੈਂ ਉਦੋਂ ਦੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਐਡੀ ਟੈਨਸ਼ਨ ਲੈਂਦੀ ਵੀ ਮੈਂ ਕੀ ਕਰੂੰਗੀ। ਮੈਂ ਛੱਤ ਥੱਲੇ, ਇਹ ਬੇਟਾ ਵਾ, ਇਹਦਾ ਘਰ ਵੱਖਰਾ, ਮੇਰੀ ਨਹੀਂ, ਬੇਟਾ ਨਹੀਂ ਮੇਰੀ ਬਣਦੀ, ਨਸ਼ੇ ਪੱਤੇ ਕਰਦਾ, ਦਾਰੂ ਪੀਂਦਾ ਵਾ। ਮੈਨੂੰ ਰੋਟੀ ਟੁੱਕ ਨਾ ਪਤਾ। ਜੇ 10 ਕਿੱਲੇ ਵਾਲੇ ਉਹ ਨਹੀਂ ਆਪਣੇ ਬਾਵਾਂ ਦਿੰਦੇ ਤੇ ਮੈਨੂੰ ਦਿਹਾੜੀ ਵਾਲੇ ਕਿੱਥੋਂ ਰੋਟੀ ਦੇਣੀ? ਹਾਲਾਤ ਨਾਜ਼ੁਕ ਆ ਕੁੱਲ ਮਿਲਾ ਕੇ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁਖੀ। ਆ ਵੇਖੋ ਹਾਲਤਾਂ, ਆ ਵੇਖੋ ਡਰਾਮਾ ਲਾ, ਵੇਖੋ ਕੀ ਘਰ ਦੇ ਵਿੱਚ ਕਿਤੇ ਇੱਥੇ ਖਲੋਣ ਨੂੰ ਜੀ ਨਹੀਂ ਕਰਦਾ। ਜਿਹੜੇ ਆਪਾਂ ਇਹ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਬੋਹ ਦੇ ਵਿੱਚ ਹੀ ਆਪਣੇ ਕਿੱਥੇ ਜਾਈਏ? ਜੇ ਰਿਸ਼ਤੇਦਾਰ ਕੋਲ ਜਾਵਾਂਗੇ ਮਹਿੰਗਾਈ ਦੇ ਤੌਰ ਤੇ ਕਿੰਨੇ ਸਾਨੂੰ ਰੱਖ 2 ਦਿਨ ਰੱਖੂ, ਸਾਨੂੰ ਕੋਈ 1 ਦਿਨ ਰੱਖੂ, ਕਿੰਨੇ ਦਿਨ ਕੋਈ ਮਹਿੰਗਾਈ ਤੌਰ ਤੇ ਕੌਣ ਰੱਖਦਾ ਕਿਸੇ ਨੂੰ? ਪੁੱਤ ਕੀ ਕਰਦਾ ਹੈ ਤੁਹਾਡਾ? ਦਿਹਾੜੀ ਦੁੱਪਾ ਕਰਦਾ ਉਹ ਵਿਚਾਰਾ, ਦਿਹਾੜੀ ਵਾਸਤੇ ਦਿਹਾੜੀ ਲੱਭ ਗਈ ਕਰ ਲਈ, ਹੋਰ ਕੁਛ ਨਹੀਂ ਕਰਦਾ ਵਿਚਾਰਾ। ਇਹ ਜਿਹੜਾ ਘਰ ਤਿਆਰ ਕੀਤਾ ਸੀ ਕਮਰਾ, ਤਾਂ ਇਹ ਟਹਿ ਚੁੱਕਾ ਹੈ ਜੀ? ਹਾਂ, ਵੱਖਰੀ ਆਪਣੇ ਬੇਟੇ ਨਾਲ ਵੱਖਰਾ ਮੇਰਾ ਕਮਰਾ। ਵੇਖੋ ਆ ਗਾਡਰ 2 ਆ, ਇੱਕ ਰੋੜ ਕੇ ਪਰਲੇ ਬੰਨੇ ਗਿਆ, ਇੱਟਾਂ ਵੀ ਉਹ ਵਾਲਾ ਦੜਾ ਪਰਲੇ ਬੰਨੇ ਲਗਾਇਆ, ਰੋੜ ਆ ਜਾਂਦਾ। ਆ ਵੇਖੋ ਨਾਲੀ ਵੈ ਗਈ ਘਰ ਦੇ ਵਿੱਚ, ਆ ਵੇਖੋ ਰੋੜ ਪਿਆ ਇੱਧਰ, ਆ ਪਾਣੀ ਦਾ ਵੇਖੋ ਐਨ ਵਜਾਂਦਾ ਹੈ, ਰੋੜ ਛੋਟਾ ਐਨ ਜਾਂਦੀ ਹੈ। ਤੇ ਉਸ ਵੇਲੇ ਤੁਸੀਂ ਫਿਰ ਕਿੱਥੇ ਜਾਣਾ ਪਿਆ ਬੇਟਾ ਤੁਹਾਨੂੰ? ਜਦੋਂ ਇਹ ਪਾਣੀ 6 ਵਜੇ ਸਵੇਰ ਨੂੰ ਆਇਆ, ਅੱਗੇ ਹੁੰਦਾ ਸੀ ਵੀ ਉੱਥੇ ਪਿੱਛੇ ਮੁੜ ਜਾਣਾ, ਸਾਨੂੰ ਇੰਨਾ ਪਤਾ ਨਹੀਂ ਵੀ ਸਾਡੇ ਨਾਲ ਇਹ ਪਾਣਾ ਵਰਤ ਜਾਣਾ। 6 ਵਜੇ ਜਦੋਂ ਪਾਣੀ ਆ ਬੰਨ੍ਹ ਟੁੱਟ ਗਿਆ ਤੇ ਇਦਾਂ ਮੈਂ ਨਾ, ਮੇਰਾ ਬੱਚਾ ਇਹੋ ਜਾਂਦਾ ਵਾ, ਮਾਤਾ ਫਾੜੋ ਬੱਚੇ ਤੇ ਚੱਲ ਜੀਏ, ਤੇ ਜਾਨਾਂ ਬਚਾਉਣ ਵਾਲੀ ਗੱਲ ਜੇ ਭੱਜ ਗਏ ਆ। ਉਹ ਚਬਾਰੇ ਨੇ ਪਿੰਡ ਦੇ ਵਿੱਚ ਚਬਾਰੇ ਜਾ ਚੜੇ ਬੇਟਾ, ਅਸੀਂ ਆਪਣੀਆਂ ਜਾਨਾਂ ਹੀ ਬਚਾਈਆਂ, ਕੁਝ ਨਹੀਂ ਕਿਤੇ ਇੰਨੀ ਚੀਜ਼ ਪੈਰਾਂ ਦੀ ਚੱਬਲ ਤੱਕ ਨਹੀਂ। ਆ ਵੇਖ ਗੁੱਡੀ ਚੱਪਲਾਂ ਲੈ ਕੇ ਆਈ ਉਹ ਮੰਡਣ ਡੇ। ਐਡਾ ਮਾੜਾ ਹਾਲਾਤ ਹੋ ਗਿਆ ਸਾਡਾ ਬੇਟਾ। ਸਾਨੂੰ ਮੈਂ ਨਹੀਂ ਵੀ ਮੈਨੂੰ ਛਾਤੀ ਚਾਹੀਦੀ, ਭਾਵੇਂ ਮੈਨੂੰ ਕੋਈ ਟੀਨਾ ਹੀ ਪਾ ਦੇਵੇ, ਬਸ ਛਾਤੀ ਚਾਹੀਦੀ ਹੈ। ਇਹ ਉਹਨਾਂ ਲੋਕਾਂ ਦੇ ਹਾਲਾਤ ਆ ਤਾਂ ਖਾਸ ਤੌਰ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ
ਭਵਿੱਖ ਦੇ ਵਿੱਚ ਅੱਗੇ ਵੀ ਕੋਸ਼ਿਸ਼ ਹੈ ਕਿ ਜਿਹੜੇ ਗਰਾਊਂਡ ਦੇ ਹਾਲਾਤ ਆ ਉਹ ਤੁਹਾਡੇ ਨਾਲ ਸਾਂਝੇ ਕਰ ਸਕੀਏ ਤੇ ਨਾਲ ਹੀ ਇਹ ਵੀ ਇੱਕ ਵੱਡੀ ਚੁਣੌਤੀ ਹੈ ਕਿ ਜਿਸ ਜਗ੍ਹਾ ਤੇ ਪਾਣੀ ਕੁਝ ਦਿਨ ਵਾਸਤੇ ਖੜ ਜਾਂਦਾ ਹੈ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ। ਤਾਂ ਹਾਲ ਦੇ ਵਿੱਚ ਇਹ ਪਾਣੀ ਖੜਿਆ ਹੋਇਆ ਹੈ ਕਿਉਂਕਿ ਰਾਵੀ ਦੇ ਵਿੱਚ ਬਹੁਤਾਂਤ ਪਾਣੀ ਦਾ ਵਾਧਾ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਖੇਤਾਂ ਦੇ ਘਰਾਂ ਦੇ ਵਿੱਚ ਆ ਕੇ ਪਾਣੀ ਖੜਿਆ ਹੈ। ਤਾਂ ਇਸੇ ਦੇ ਨਾਲ ਬਿਮਾਰੀਆਂ ਦੇ ਵਿੱਚ ਵੀ ਹੋਰ ਵਧੇਰੇ ਵਾਧਾ ਹੋਵੇਗਾ। ਪਰ ਇਸੇ ਚੀਜ਼ ਤੋਂ ਨਿਜਾਤ ਪਾਉਣ ਵਾਸਤੇ ਵੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਚਾਰਾਜੋਈ ਕੀਤੀ ਜਾ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।